ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं अमरवीर सिंह अज के प्रोग्राम आप सब दर्शकों का स्वागत करदा। व्यूअर्स, अज पंजाब की सियासत विच हर दिन नवा बदलाव आ रहा है अते वख-वख सियासी पार्टियां दे दावियां ने लोकां नूं भंबल भूसे विच पाया होया। अकाली भाजपा, कांग्रेस, आम आदमी पार्टी तो इलावा चौथा सियासी फ्रंट आवाज़े पंजाब, आम आदमी पार्टी दे बागी आगू, बहुजन समाज पार्टी अते पंथक धिरां पंजाब विधान सभा चोणां लई सियासी मैदान विच हन। उधर दूजे पासे अज ह्यूमन राइट्स वॉचडॉग एमनेस्टी इंटरनेशनल ने पंजाब दे नाल लगदे सूबे जम्मू एंड कश्मीर विच जारी स्टेट टैररिज्म ते निशाना साधिया। अज दे शो विच असीं पंजाब दी बदल रही सियासत अते कश्मीर विच हो रहे मनुखी हक्कां दे घाण संबंधी चंडीगढ़ तो सिख इतिहासकार डॉक्टर गुरदर्शन सिंह ढिल्लों नाल गलबात करांगे। आओ अज दी विचार चर्चा की शुरुआत करते हैं। हाँ जी डॉक्टर ढिल्लों, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह जी। डॉक्टर ढिल्लों, जिहड़ी अज दी पंजाब दी सियासत हैगी है, अज दी घड़ी दे विच जिहड़ियां ग्राउंड रियलिटीज़ ने उत्थे उहनूं तुसीं किवें देखते हो? जिवें पहलां मेन जिहड़ियां सियासी धिरां हैगियां ने पुराणियां, उन्हां दे नाल आम आदमी पार्टी ने भी अपनी पंजाब दी सियासत दे विच थां बनाई है, फिर ਉਹਦੇ ਵਿੱਚ ਵੀ ਹੁਣ ਕਾਫੀ ਡਿਵਾਈਡਿੰਗ ਫੈਕਟਰਸ ਹੈਗੇ ਆ, ਚੌਥਾ ਫਰੰਟ ਉੱਭਰ ਕੇ ਸਾਹਮਣੇ ਆਇਆ ਹੈ ਤੇ ਪੰਥਕ ਧਿਰਾਂ ਹੈਗੀਆਂ ਨੇ, ਬਹੁਜਨ ਸਮਾਜ ਪਾਰਟੀ ਹੈਗੀ ਹੈ। ਇਹ ਸਾਰਾ ਜਿਹੜਾ ਘਟਨਾਕ੍ਰਮ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਦੀ ਡੇਟ ਦੇ ਵਿੱਚ ਚੱਲ ਰਿਹਾ ਹੈ, ਵਾਇਲੈਂਸ ਦੀਆਂ ਵੀ ਕੁਝ ਘਟਨਾਵਾਂ ਸਾਹਮਣੇ ਆਈਆਂ ਨੇ ਤੇ ਮਾਹਿਰਾਂ ਵੱਲੋਂ ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਣਗੀਆਂ, ਜਿਹੜੀਆਂ ਵਾਇਲੈਂਸ ਦੀਆਂ ਘਟਨਾਵਾਂ ਹੈਗੀਆਂ ਨੇ ਉਹ ਹੋਰ ਵਧਣਗੀਆਂ। ਇਹ ਸਾਰੇ ਸਿਨੈਰੀਓ ਨੂੰ ਜਿਹੜਾ ਇਹ ਚੇਂਜ ਆ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਹਾਂਜੀ, ਦੇਖੋ ਜਿਹੜਾ ਇਹ ਬਦਲ ਆ ਰਿਹਾ ਜੀ, ਇੱਕ ਚੀਜ਼ ਇਸ ਦੇ ਸਾਫ਼ ਆ ਕਿ ਬਾਦਲ ਦੀ ਕ੍ਰੈਡੀਬਿਲਿਟੀ ਬਹੁਤ ਹੀ ਨੀਚੇ ਜਾ ਚੁੱਕੀ ਹੈ ਜੀ। ਮਤਲਬ ਜੇ ਮੈਂ ਇਹ ਕਹਿ ਦਿਆਂ ਵੀ ਉਹਦੀ ਕ੍ਰੈਡੀਬਿਲਿਟੀ ਕੋਈ ਹੈ ਹੀ ਨਹੀਂ ਜੀ। ਉਹਦਾ ਜਿਹੜਾ ਵੋਟ ਬੈਂਕ ਸੀ, ਕੰਸਟੀਚੁਐਂਸੀ ਸੀ, ਉਹ ਸਿੱਖਾਂ ਦੀ ਸੀ, ਪੰਥਕ ਸੀ। ਲੇਕਿਨ ਹੁਣ ਪੰਜਾਬ ਦਾ ਪੰਥਕ ਵਿਚਾਰਧਾਰਾ ਵਾਲੇ, ਸਿੱਖੀ ਵਿਚਾਰਧਾਰਾ ਵਾਲੇ ਉਹ ਇਹ ਸਮਝ ਚੁੱਕੇ ਆ ਕਿ ਇਹ ਸਿੱਖਾਂ ਦਾ ਸਭ ਤੋਂ ਵੱਡਾ ਜੇ ਦੁਸ਼ਮਣ ਤੇ ਸਭ ਤੋਂ ਵੱਧ ਜਿਸਨੇ ਨੁਕਸਾਨ ਕੀਤਾ ਉਹ ਪ੍ਰਕਾਸ਼ ਸਿੰਘ ਬਾਦਲ ਆ ਜੀ। ਸੋ 30-35 ਸਾਲ ਦੇ ਅਰਸੇ ਤੋਂ ਬਾਅਦ ਸਮੁੱਚਾ ਸਿੱਖ ਪੰਥ ਇਸ ਗੱਲ ਦੀ ਰੀਅਲਾਈਜੇਸ਼ਨ ਤੇ ਪਹੁੰਚ ਚੁੱਕਿਆ ਕਿ ਸਭ ਤੋਂ ਵੱਡਾ ਸਿੱਖੀ ਦਾ ਦੁਸ਼ਮਣ, ਪੰਜਾਬ ਦਾ ਦੁਸ਼ਮਣ, ਪੰਜਾਬ ਦੇ ਹਿੱਤਾਂ ਨੂੰ ਖਤਮ ਕਰਨ ਵਾਲਾ, ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਲਾ, ਪੰਜਾਬ ਦੇ ਕਿਸਾਨ ਨੂੰ ਖਤਮ ਕਰਨ ਵਾਲਾ, ਪੰਜਾਬ ਦੇ ਹੋਰ ਜਿਹੜੇ ਸਾਰੇ ਅਦਾਰੇ ਆ ਉਹਨਾਂ ਨੂੰ ਖੜੱਪ ਕਰਨ ਵਾਲਾ ਪ੍ਰਕਾਸ਼ ਸਿੰਘ ਬਾਦਲ ਜੀ। ਤੋਂ ਇਹ ਗੱਲ ਬਹੁਤ ਮਜ਼ਬੂਤੀ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਜਾ ਚੁੱਕੀ ਹੈ ਔਰ ਉਹ ਆਪਣਾ ਇਸ ਚੀਜ਼ ਦਾ ਬਦਲ ਲੱਭਦੇ ਫਿਰਦੇ ਆ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸੀ ਜਿਹੜੀ ਸੀਨ ਆ ਉਸ ਤੋਂ ਪਰੇ ਹਟਾ ਸਕੀਏ ਜੀ। ਤੋਂ ਇਸੇ ਕੰਟੈਕਸਟ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਉਹ ਬਹੁਤ ਜ਼ੋਰ ਪਕੜਦੀ ਜਾ ਰਹੀ ਆ ਜੀ। ਲੋਕ ਇਹ ਸਮਝਦੇ ਆ ਵੀ ਇਹੀ ਇੱਕ ਪਾਰਟੀ ਆ ਜਿਹੜੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਸਕਦੀ ਆ, ਪ੍ਰਕਾਸ਼ ਸਿੰਘ ਬਾਦਲ ਨੂੰ ਨਬੂਦ ਕਰ ਸਕਦੀ ਆ ਸਿਆਸਤ ਦੇ ਵਿੱਚੋਂ ਜੀ। ਤੋ ਉਹ ਜਿਹੜੀ ਵੋਟ ਆਮ ਆਦਮੀ ਪਾਰਟੀ ਦੀ ਵੋਟ ਨਹੀਂ ਹੈ, ਇਹ ਵੋਟ ਐਂਟੀ ਬਾਦਲ ਵੋਟ ਆ ਜੀ। ਦੂਜੀ ਗੱਲ ਇਹ ਆ ਕਿ ਆਮ ਲੋਕਾਂ ਨੂੰ ਅਮਰਿੰਦਰ ਸਿੰਘ ਤੇ ਵੀ ਸ਼ੱਕ ਤੇ ਸ਼ੁਬਾ ਹੈ ਕਿ ਸ਼ਾਇਦ ਅੰਦਰੂਨੀ ਤੌਰ ਤੇ ਇਹਦੀਆਂ ਕੋਈ ਤਣਾਅ ਜਿਹੜੀਆਂ ਹੈਗੀਆਂ ਉਹ ਪ੍ਰਕਾਸ਼ ਸਿੰਘ ਬਾਦਲ ਜਾਂ ਮਜੀਠੀਆ ਦੇ ਨਾਲ ਜੁੜੀਆਂ ਹੋਈਆਂ ਜੀ। ਤੋਂ ਉਸ ਦੀ ਕ੍ਰੈਡੀਬਿਲਿਟੀ ਵੀ ਲੋਕਾਂ ਦੇ ਵਿੱਚ ਇਸ ਕਿਸਮ ਦੇ ਨਾਲ ਘਟ ਰਹੀ ਹੈ ਔਰ ਇਹੀ ਦਲੀਲ ਲੈ ਕੇ ਆਮ ਪਾਰਟੀ ਦੇ ਲੀਡਰ ਅਮਰਿੰਦਰ ਸਿੰਘ ਦੇ ਉੱਤੇ ਬਾਰ-ਬਾਰ ਅਟੈਕ ਕਰਦੇ ਆ ਜੀ। ਤੋਂ ਤੀਸਰੀ ਜਿਹੜੀ ਧਿਰ ਉੱਭਰ ਕੇ ਆਈ ਆ ਉਹ ਹੈਗੀ ਆ ਆਵਾਜ਼ ਪੰਜਾਬ, ਜਿਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਤੇ 2 ਬੈਂਸ ਬ੍ਰਦਰਸ ਆ, ਇੱਕ ਪ੍ਰਗਟ ਸਿੰਘ ਆ। ਪਰ ਇਹਨਾਂ ਦੀ ਵੀ ਕੋਈ ਗੱਲ ਨਜ਼ਰ ਨਹੀਂ ਆ ਰਹੀ ਵੀ ਇਹਨਾਂ ਨੇ ਹਾਲੇ ਤੱਕ ਕੋਈ ਆਪਣਾ ਮੈਮੋਰੈਂਡਮ ਨਹੀਂ ਦਿੱਤਾ, ਮੈਨੀਫੈਸਟੋ ਨਹੀਂ ਦਿੱਤਾ, ਕੋਈ ਦੱਸਿਆ ਨਹੀਂ ਵੀ ਅਸੀਂ ਕੀ ਕਰਨ ਜਾ ਰਹੇ ਹਾਂ ਜੀ। ਕਾਰਨ ਮੈਨੂੰ ਲੱਗਦਾ ਹੈ ਇਹ ਵੀ ਪੰਥਕ ਮੁੱਦੇ ਨਹੀਂ ਲੈਣਗੇ। ਇੱਕ ਜਿਹੜੀ ਹੋਰ ਧਿਰ ਜਿਸ ਨੂੰ ਤੁਸੀਂ ਪੰਥਕ ਧਿਰਾਂ ਕਿਹਾ ਹੈਗਾ, ਮੇਰਾ ਮਤਲਬ ਸ਼ਾਇਦ ਤੁਸੀਂ ਸਿਮਰਜੀਤ ਮਾਨ
ਮੋਹਕਮ ਸਿੰਘ ਵਗੈਰਾ ਦੇ ਨਾਲ ਗੱਲ ਉੱਧਰ ਇਸ਼ਾਰਾ ਕੀਤਾ ਜੀ। ਮਾਫ ਕਰਨਾ, ਮੈਂ ਇੱਕ ਗੱਲ ਇਸ ਤੇ ਕਹਿਣ ਲੱਗਿਆ ਵੀ ਉਹ ਪੰਥਕ ਧਿਰਾਂ ਨਹੀਂ ਹਨ ਜੀ, ਉਹ ਸਵਾਰਥੀ ਧਿਰਾਂ ਹੈਗੀ। ਉਹਨਾਂ ਨੇ ਵੀ ਪੰਥ ਦਾ ਹਾਲੇ ਤੱਕ ਕੋਈ ਵੀ ਭਲਾ ਨਹੀਂ ਸੋਚਿਆ, ਨਾ ਭਲਾ ਕੀਤਾ ਉਹਨਾਂ ਦੇ ਹੱਥੋਂ ਹੋਇਆ। ਉਹਨਾਂ ਨੇ ਆਪਣਾ ਸਵਾਰਥ ਹੀ ਨੂੰ ਮੁੱਦੇ ਨਜ਼ਰ ਰੱਖ ਕੇ ਸਿਆਸਤ ਨੂੰ ਉਸੇ ਤਰੀਕੇ ਨਾਲ ਤਰੋੜਿਆ ਮਰੋੜਿਆ। ਉਹਨਾਂ ਦਾ ਵੀ ਜਿਹੜਾ ਹੈਗਾ ਸਾਰੇ ਦਾ ਸਾਰਾ ਕਾਰਗੁਜ਼ਾਰੀ ਲੋਕਾਂ ਦੇ ਸਾਹਮਣੇ ਆ, ਔਰ ਲੋਕ ਉਹਨਾਂ ਨੂੰ, ਮੈਂ ਦਾਅਵੇ ਨਾਲ ਇੱਥੇ ਕਹਿ ਸਕਦਾ, ਲੋਕਾਂ ਨੇ ਉਹਨਾਂ ਨੂੰ ਵੋਟ ਨਹੀਂ ਪਾਉਣੇ ਜੀ। ਕਿਉਂਕਿ ਪਿਛਲੀ ਸਾਰੀ ਜਦੋਂ ਪਾਰਲੀਮੈਂਟਰੀ ਪੋਲ ਹੋਈ ਸੀ ਉਸ ਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ 13 ਸੀਟਾਂ ਤੇ ਉਹ ਲੜੇ ਸੀ, ਸਾਰੀਆਂ 48,000 ਵੋਟਾਂ ਉਹਨਾਂ ਨੂੰ ਪਈਆਂ ਜੀ। ਸਾਰਿਆਂ ਦੀ ਸਿਕਿਉਰਿਟੀ ਡਿਪੋਜ਼ਿਟ ਹੋ ਗਈ ਸੀਗੀ, ਇਨਕਲੂਡਿੰਗ ਸਰਦਾਰ ਸਿਮਰਜੀਤ ਸਿੰਘ ਮਾਨ। ਹੁਣ ਵੀ ਬਾਈ ਐਂਡ ਲਾਰਜ ਇਸੇ ਕਿਸਮ ਦੀ ਗੱਲ ਹੋਣ ਵਾਲੀ ਹੈ। ਤੋ ਇਹ ਸਾਰੀਆਂ ਜਿਹੜੀਆਂ ਜਿੰਨੀਆਂ ਵੀ ਕਾਂਗਰਸ ਪਾਰਟੀ ਆ, ਆਵਾਜ਼ ਪੰਜਾਬ ਆ, ਜਾਂ ਜਿਹਨਾਂ ਨੂੰ ਤੁਸੀਂ ਪੰਥਕ ਧਿਰਾਂ ਕਹਿੰਦੇ ਉਹ ਆ, ਜਾਂ ਮਾਇਆਵਤੀ ਵਾਲੀ ਪਾਰਟੀ ਆ, ਇਹਨਾਂ ਦਾ ਕੁਛ ਨਹੀਂ ਬਣ ਲੱਗਿਆ ਜੀ। ਇਹਨਾਂ ਪ੍ਰਕਾਸ਼ ਸਿੰਘ ਬਾਦਲ ਦਾ ਆਪਣਾ ਕੁਛ ਨਹੀਂ ਬਣਨਾ। ਆਮ ਲੋਕਾਂ ਦਾ ਅੰਦਾਜ਼ਾ ਵੀ ਉਹ 5-7 ਸੀਟਾਂ ਲੈ ਕੇ ਖਤਮ ਹੋ ਜਾਏਗਾ ਜੀ। ਔਰ ਇਸ ਦੇ ਨਾਲ ਜਿਹੜਾ ਅਕਾਲੀ ਦਲ ਉਸਨੇ ਖਤਮ ਕੀਤਾ, ਉਹਦੀ ਨया ਜੀਵਨ ਆਏਗਾ, ਉਸ ਦੇ ਵਿੱਚ ਦੁਬਾਰਾ ਜਾ ਕੇ ਸੁਰਜੀਤੀ ਹੋਏਗੀ। ਫਿਰ ਪੰਥਕ ਜਿਹੜੀ ਗੱਲ ਹੈ ਉਹ ਉੱਭਰ ਕੇ ਸਾਹਮਣੇ ਲੋਕਾਂ ਦੇ ਆਏਗੀ ਜੀ। ਮੈਨੂੰ ਇਹ ਪੱਕਾ ਪਤਾ ਕਿ ਜਿਹੜੀ ਆਮ ਪਾਰਟੀ ਆ ਉਹਨਾਂ ਨੇ ਪੰਥਕ ਗੱਲ ਕੋਈ ਨਹੀਂ ਕਰਨੀ ਜੀ, ਪਰ ਉਹ ਥੋੜੀ ਬਹੁਤੀਆਂ ਗੱਲਾਂ ਇਸ ਕਿਸਮ ਦੀਆਂ ਕਰ ਰਹੇ ਆ। ਸਿੱਖ ਕੈਂਡੀਡੇਟ ਖੜੇ ਕਰ ਰਹੇ ਆ, ਔਰ ਜਿਹੜੀਆਂ ਪੰਜਾਬ ਦੇ ਖਾਸ ਤੌਰ ਦੇ ਉੱਤੇ ਕਰਪਸ਼ਨ ਦੇ ਉੱਤੇ, ਪੰਜਾਬ ਦੇ ਡਰੱਗਾਂ ਦੇ ਉੱਤੇ, ਪੰਜਾਬ ਦੇ ਕਿਸਾਨਾਂ ਦੀਆਂ ਗੱਲਾਂ ਉਹਨਾਂ ਨੇ ਆਪਣੇ ਮੈਨੀਫੈਸਟੋ ਵਿੱਚ ਦਿੱਤੀਆਂ, ਜਿਹੜੀਆਂ ਬਾਘਾ ਪੁਰਾਣਾ ਕੱਲ ਪਰਸੋਂ ਕੀਤਾ ਉਹਨਾਂ ਨੇ ਜੀ। ਉਹਨਾਂ ਨੂੰ ਲੋਕਾਂ ਨੇ ਖਾਸ ਤੌਰ ਦੇ ਉੱਤੇ ਅਪਰੀਸ਼ੀਏਟ ਕੀਤਾ, ਪਰ ਉੱਥੇ ਇਕੱਠ ਵੀ ਕਾਫੀ ਜ਼ਿਆਦਾ ਹੋਇਆ ਜੀ। ਤੋ ਇਸ ਕਿਸਮ ਦੀ ਸਿਚੁਏਸ਼ਨ ਪੰਜਾਬ ਦੀ ਪੋਲਿਟਿਕਸ ਦੇ ਉੱਭਰ ਕੇ ਆਈ ਆ ਸਾਰੇ ਪੰਜਾਬ ਦੇ ਵਿੱਚ। ਇਸ ਵੇਲੇ ਜੇ ਕੋਈ ਜ਼ਿਆਦਾ ਕਾਮਯਾਬ ਪਾਰਟੀ ਆ ਤਾਂ ਉਹ ਆਮ ਪਾਰਟੀ ਹੀ ਹੈ ਜੀ। ਡਾਕਟਰ ਢਿੱਲੋਂ, ਜਿਹੜਾ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਚਾਂਸਸ ਹੈਗੇ ਆ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅੱਗੇ ਆਉਣ ਦੀ, ਤੇ ਜਦੋਂ ਅਸੀਂ ਦਾਅਵਿਆਂ ਤੇ ਵਾਅਦਿਆਂ ਦੀ ਸਿਆਸਤ ਦੀ ਗੱਲ ਕਰਦੇ ਹਾਂ, ਜਿਵੇਂ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਆਪਣਾ ਕਿਸਾਨ ਮੈਨੀਫੈਸਟੋ ਰਿਲੀਜ਼ ਕੀਤਾ ਹੈ ਤੇ ਅੰਮ੍ਰਿਤਸਰ ਤੇ ਸ੍ਰੀ ਅਨੰਦਪੁਰ ਸਾਹਿਬ ਨੂੰ ਹੋਲੀ ਸਿਟੀਜ਼ ਡਿਕਲੇਅਰ ਕਰਨ ਦੀ ਗੱਲ ਹੈਗੀ ਹੈ, ਜਾਂ ਪੰਜਾਬ ਦੀ ਕਿਸਾਨੀ ਦੀ ਗੱਲ ਹੈਗੀ ਹੈ, ਤੇ ਥੋੜਾ ਬਹੁਤਾ ਵਿੱਚ SYL ਦਾ ਮੁੱਦਾ ਵੀ ਜਿਹੜੇ ਪੰਜਾਬ ਦੇ ਲੀਡਰ ਹੈਗੇ ਆ ਇਹਨਾਂ ਦੇ ਪੰਜਾਬ ਯੂਨਿਟ ਦੇ ਉਹ ਉਠਾਉਂਦੇ ਨੇ। ਤੇ ਜਦੋਂ ਤੁਸੀਂ ਗਰਾਊਂਡ ਰਿਐਲਿਟੀ ਤੇ ਦੇਖਦੇ ਹੋ, ਤੁਸੀਂ ਸਮਝਦੇ ਹੋ ਵੀ ਜਿਹੜੀਆਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ ਇਹ ਕਿਤੇ ਨਾ ਕਿਤੇ ਫੁੱਲਫਿਲ ਹੋ ਸਕਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ, ਜਾਂ ਜਿਵੇਂ ਸੁੱਚਾ ਸਿੰਘ ਛੋਟੇਪੁਰ ਹੁਣ ਕਹਿੰਦੇ ਆ ਵੀ ਜਿਵੇਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਸ਼ੀਲਾ ਦੀਕਸ਼ਿਤ ਦੇ ਲਈ ਬਿਆਨਬਾਜ਼ੀ ਕੀਤੀ ਸੀ ਕਿ ਉਹਨਾਂ ਨੂੰ ਜਦੋਂ ਮੇਰੀ ਸਰਕਾਰ ਬਣੀ ਨਾਲ ਦੀ ਨਾਲ ਫੜ ਕੇ ਅੰਦਰ ਕਰ ਦਿਆਂਗੇ, ਤੇ ਅੱਜ ਇੰਨੇ 1.5 ਸਾਲ ਬੀਤ ਚੁੱਕਿਆ ਤੇ ਅੱਜ ਉਹ ਕਿੱਥੇ ਹੈਗੀ ਹੈ ਗੱਲ। ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੇ ਜਿਹੜੇ ਮੁੱਦੇ ਹੁਣ ਉਠਾਏ ਜਾ ਰਹੇ ਆ ਜਾਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਇਹ ਮਹਿਜ਼ ਇੱਕ ਸਿਆਸਤ ਹੈ, ਜਾਂ ਇਹਦੇ ਤੇ ਕੋਈ ਤੁਸੀਂ ਇਹਦੇ 'ਚ ਰਿਐਲਿਟੀ ਆਉਣ ਵਾਲੇ ਸਮੇਂ ਦੇ ਵਿੱਚ ਅਮਲੀ ਜਾਮਾ ਪਹਿਨਾਉਣ ਦੀ ਕੋਈ ਵਿਉਂਤਬੰਦੀ ਵੀ ਤੁਸੀਂ ਦੇਖਦੇ ਹੋ ਵੀ ਗਰਾਊਂਡ ਰਿਐਲਿਟੀ ਤੇ ਕੋਈ ਸੰਭਵ ਹੋ ਸਕਦੀ ਹੈ? ਦੇਖੋ, ਗੱਲ ਇਹ ਆ ਪੰਜਾਬ ਦਾ ਤੇ ਦਿੱਲੀ ਦਾ ਫਰਕ ਆ ਜੀ, ਕਿਉਂਕਿ ਦਿੱਲੀ ਦੇ ਵਿੱਚ ਲਾ ਐਂਡ ਆਰਡਰ ਸਟੇਟ ਐਡਮਿਨਿਸਟ੍ਰੇਸ਼ਨ ਦੇ ਕੋਲ ਨਹੀਂ ਹੈਗਾ। ਉਹ ਸੈਂਟਰ ਨੇ ਆਪਣੇ ਹੱਥ ਵਿੱਚ ਰੱਖਿਆ, ਪੁਲਿਸ ਦਾ ਬੰਦੋਬਸਤ ਉਹਨਾਂ ਦੇ ਆਪਣੇ ਹੱਥ ਵਿੱਚ ਆ, ਲਾ ਐਂਡ ਆਰਡਰ ਉਹਨਾਂ ਦੇ ਹੱਥ ਦੇ ਵਿੱਚ ਆ ਜੀ। ਪੰਜਾਬ ਉਸ ਨਾਲੋਂ ਵੱਖਰੀ ਸਟੇਟ ਆ ਜਿਹਦੇ ਚ ਲਾ ਐਂਡ ਆਰਡਰ ਸਟੇਟ ਦੇ ਕੋਲ, ਸਟੇਟ ਐਡਮਿਨਿਸਟ੍ਰੇਸ਼ਨ ਦਾ ਰਾਈਟ ਆ। ਇੱਥੇ ਉਹ ਜੇ ਚਾਹੇ, ਜਿਸ ਤਰ੍ਹਾਂ ਹੁਣ ਖੱਟੜ ਨੇ ਕੀਤਾ ਜਾਂ ਹੁਦਾ ਦੇ ਉੱਤੇ ਕਮਿਸ਼ਨ ਬਣਾ ਕੇ ਉਸ ਦੀ ਉਹ ਇਨਕੁਆਇਰੀ ਹੋ ਰਹੀ ਆ, ਸਾਰਾ ਕੁਛ ਉਸ ਦਾ ਚੱਲ ਰਿਹਾ, ਔਰ ਇਸੇ ਤਰੀਕੇ ਨਾਲ ਚੁਟਾਲਾ ਅੰਦਰ ਆ ਜੇਲ੍ਹ ਦੇ ਵਿੱਚ। ਜੇ ਉਹ ਚਾਹੇ ਪੰਜਾਬ ਦਾ ਚੀਫ ਮਿਨਿਸਟਰ, ਤਾਂ ਇਸ ਪਰਿਵਾਰ ਨੇ ਬਹੁਤ ਸਾਰੀਆਂ ਮਤਲਬ ਗਲਤ ਚੀਜ਼ਾਂ ਕੀਤੀਆਂ, ਅੰਤਾਂ ਦੀ ਕਰਪਸ਼ਨ ਕੀਤੀ ਆ। ਉਸਨੇ ਸਾਰੇ ਪਰਿਵਾਰ ਦੇ ਮੈਂਬਰਾਂ ਦਾ ਨਾਂ ਵੀ ਲਿਆ, ਸੁਖਬੀਰ ਬਾਦਲ ਦਾ ਨਾਂ ਲਿਆ, ਮਜੀਠੀਏ ਦਾ ਨਾਂ ਲਿਆ, ਆਦੇਸ਼ ਪ੍ਰਤਾਪ ਦਾ ਨਾਂ ਲਿਆ, ਤੋਤਾ ਸਿੰਘ ਦਾ ਨਾਂ ਲਿਆ,
ਉਹ ਦੂਸਰਾ ਇੱਕ ਹੈਗਾ ਹੋਰ ਉੱਥੇ ਬਠਿੰਡੇ ਦਾ, ਉਹਦਾ ਨਾਂ ਲਿਆ। ਸਾਰਿਆਂ ਦੇ ਨਾਂ ਲੈ ਕੇ ਉਹਨੇ ਕਿਹਾ ਵੀ ਮੈਂ ਆਉਣ ਸਾਲ ਇਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਅੰਦਰ ਕਰ ਦੂੰਗਾ ਜੀ। ਪੰਜਾਬ ਦਾ ਜਿਹੜਾ ਆਵਾਮ ਹੈ ਉਹ ਇਹਨਾਂ ਤੋਂ ਸੱਤਿਆ ਹੋਇਆ, ਔਰ ਉਹ ਇਹ ਚੀਜ਼ ਚਾਹੁੰਦਾ ਵੀ ਇਹਨਾਂ ਬੰਦਿਆਂ ਨੂੰ ਮਤਲਬ ਪੂਰੀ ਸਜ਼ਾ ਮਿਲਣੀ ਚਾਹੀਦੀ ਹੈ। ਜੋ ਗੁਨਾਹ, ਜੋ ਕਰਪਸ਼ਨ, ਜੋ ਬੇਇਨਸਾਫੀ ਲੋਕਾਂ ਨਾਲ ਕੀਤੀ, ਧੱਕੇ ਕੀਤੇ ਆ, ਉਹ ਇਹਨਾਂ ਨੇ ਕੀਤੇ ਜੀ। ਤੋ ਇਸ ਸੰਦਰਭ ਦੇ ਵਿੱਚ ਇੱਥੇ ਕਰ ਸਕਦਾ ਹੈਗਾ ਜੇ ਚਾਹੇ, ਪਰ ਇੱਥੇ ਇਸ ਨੂੰ ਪੰਜਾਬ ਦਾ ਚੀਫ ਮਿਨਿਸਟਰ ਮੇਰੀ ਸਮਝ ਦੇ ਮੁਤਾਬਕ ਸਿੱਖ ਬਣਾਉਣਾ ਚਾਹੀਦਾ, ਕਿਉਂਕਿ ਪੰਜਾਬ ਇੱਕੋ ਸਟੇਟ ਆ ਜਿੱਥੇ ਸਿੱਖ ਚੀਫ ਮਿਨਿਸਟਰ ਬਣ ਸਕਦਾ, ਔਰ ਉਸ ਦੇ ਨਾਲ ਇਹਦੀ ਸ਼ਾਖ ਵੀ ਵਧੇਗੀ ਸਿੱਖਾਂ ਦੇ ਵਿੱਚ, ਔਰ ਇਸ ਦੀ ਕ੍ਰੈਡੀਬਿਲਿਟੀ ਵੀ ਬਾਹਰ ਅੰਦਰ ਵਧੇਗੀ ਜੀ। ਤੋ ਇਹ ਇੱਕ ਬਹੁਤ ਵੱਡਾ ਫੈਕਟਰ ਹੈ। ਹੁਣ ਦੇਖਦੇ ਆ ਕਿਸ ਨੂੰ ਇਹ ਵਾਰਡੋਰ ਦਿੰਦਾ ਹੈਗਾ। ਤੋ ਜਿਹੜਾ ਜਿੱਥੋਂ ਤੱਕ ਗੱਲ ਹੈ ਛੋਟੇਪੁਰ ਦੀ, ਉਸ ਨੇ ਆਪਣੇ ਆਪ ਨੂੰ ਬਹੁਤ ਬੁਰੀ ਤਰ੍ਹਾਂ ਐਕਸਪੋਜ਼ ਕਰ ਲਿਆ ਜੀ, ਕਿਉਂਕਿ ਉਸ ਦੇ ਉੱਤੇ ਜਿਹੜਾ ਚਾਰਜ ਲੱਗਿਆ ਉਹ ਇਹਨਾਂ ਨੇ ਉੱਥੇ ਵੀ ਰਿਪੀਟ ਕੀਤਾ। ਬਾਗੇ ਪੁਰਾਣੇ ਦੇ ਵਿੱਚ ਕਰਪਸ਼ਨ ਦਾ ਚਾਰਜ ਆ, ਇਹਨਾਂ ਨੇ ਸਟਿੰਗ ਆਪਰੇਸ਼ਨ ਕੀਤਾ ਸੀ, ਉਸ ਦੇ ਵਿੱਚ ਸਿੱਧੇ ਤੌਰ ਤੇ ਉਹਨੂੰ ਦਿਖਾਇਆ ਗਿਆ ਹੈ। ਔਰ ਇਸੇ ਤਰੀਕੇ ਨਾਲ ਉਹਨੇ ਇੱਕ ਗੱਲ ਸਟੇਟਮੈਂਟ ਦਿੱਤੀ ਹੈ ਜਿਹੜੀ ਟਾਈਮਜ਼ ਆਫ ਇੰਡੀਆ ਚ ਕੱਲ ਛਪੀ ਆ ਕਿ ਮੈਂ 1 ਕਰੋੜ 2 ਲੱਖ ਰੁਪਈਆ ਉੱਥੇ ਦਫ਼ਤਰ ਚ ਦਿੱਤਾ ਆਮ ਪਾਰਟੀ ਦੇ। ਉਹ ਕਿਸੇ ਪ੍ਰੈਸ ਕਰਸਪੋਂਡੈਂਟ ਵਾਲੇ ਨੇ ਉਹਨੂੰ ਕੁਐਸਚਨ ਕੀਤਾ ਵੀ ਤੂੰ ਕਿਹਨੂੰ ਦਿੱਤਾ, ਕਹਿੰਦਾ ਮੈਨੂੰ ਤਾਂ ਪਤਾ ਨਹੀਂ, 4-5 ਬੰਦੇ ਸੀ, ਮੈਂ ਉਹਨਾਂ ਨੂੰ ਦਿਆ। ਤੋ ਮਤਲਬ ਇਸ ਕਿਸਮ ਦੀਆਂ ਬੇਤੁਕੀਆਂ ਬੇਬੁਨਿਆਦ ਸਟੇਟਮੈਂਟਾਂ ਜਿਹੜੀਆਂ ਛੋਟੇਪੁਰ ਨੇ ਆਪਣੇ ਪੈਰਾਂ ਵਿੱਚ ਆਪ ਹੀ ਕੁਹਾੜਾ ਮਾਰਿਆ ਹੋਇਆ। ਤੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਅੰਦਰੂਨੀ ਤੌਰ ਦੇ ਉੱਤੇ ਜਿਹੜੀ ਆਮ ਪਾਰਟੀ ਦੀ ਲੀਡਰਸ਼ਿਪ ਆ, ਖਾਸ ਤੌਰ ਦੇ ਉੱਤੇ ਕੇਜਰੀਵਾਲ ਆ ਜੀ, ਉਸ ਨੂੰ ਇਹ ਸਟਰੈਂਥ ਮਿਲਦੀ ਹੈ। ਔਰ ਕੇਜਰੀਵਾਲ ਨੇ ਉਸ ਸਟੇਜ ਤੋਂ ਜਿਹੜੇ ਬਾਹਰਲੇ ਬਿਹਾਰ ਦੇ ਤੇ ਯੂਪੀ ਦੇ ਲੀਡਰ ਸੀ ਉਹਨਾਂ ਨੂੰ ਅੱਗੇ ਨਹੀਂ ਰੱਖਿਆ, ਪੰਜਾਬ ਦੇ ਲੀਡਰਾਂ ਨੂੰ ਅੱਗੇ ਕੀਤਾ, ਪੰਜਾਬ ਦੇ ਲੋਕਾਂ ਨੂੰ। ਉਹ ਬੋਲੇ ਆ ਉਸ ਸਟੇਜ ਤੋਂ, ਕੰਵਰ ਸੰਧੂ ਬੋਲਿਆ, ਖਹਿਰਾ ਬੋਲਿਆ, ਸੁਖਪਾਲ ਸਿੰਘ, ਹੋਰ ਸਾਰੇ ਬੋਲੇ। ਤੋ ਇਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਜਿਹੜੀਆਂ ਇਸ ਦੀਆਂ ਕਮਜ਼ੋਰੀਆਂ ਸੀ ਆਮ ਪਾਰਟੀ ਦੀਆਂ, ਮੈਨੂੰ ਲੱਗਦਾ ਹੈ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਕੇਜਰੀਵਾਲ, ਔਰ ਕੁਝ ਹੱਦ ਤੱਕ ਉਸਨੇ ਕੀਤੀਆਂ, ਔਰ ਲੋਕਾਂ ਦੇ ਵਿੱਚ ਉਸਦਾ ਪ੍ਰਭਾਵ ਚੰਗਾ ਹੀ ਗਿਆ ਉਹਨਾਂ ਗੱਲਾਂ ਕਰਕੇ ਜੀ। ਇਹ ਚੀਜ਼ ਹੈ ਜੀ। ਡਾਕਟਰ ਢਿੱਲੋਂ, ਹੁਣ ਅਸੀਂ ਸਾਡੀ ਅਗਲੀ ਖਬਰ ਦੇ ਵੱਲ ਚੱਲਦੇ ਹਾਂ। ਅੱਜ ਜਿਹੜਾ ਹਿਊਮਨ ਰਾਈਟਸ ਵਾਚਡੌਗ ਹੈਗੀ ਹੈ ਐਮਨੈਸਟੀ ਇੰਟਰਨੈਸ਼ਨਲ, ਉਹਨਾਂ ਦੀ ਅੱਜ ਸਟੇਟਮੈਂਟ ਆਈ ਹੈ ਤੇ ਉਹਨਾਂ ਦੇ ਮੈਂ ਜਿਹੜੇ ਐਗਜ਼ੀਕਿਊਟਿਵ ਡਾਇਰੈਕਟਰ ਹੈਗੇ ਆ ਇੰਡੀਆ ਦੇ, ਆਕਰ ਪਟੇਲ, ਮੈਂ ਉਹਨਾਂ ਦੀ ਐਗਜ਼ੈਕਟ ਕੋਟ ਜਿਹੜੀ ਉਹਨਾਂ ਨੇ ਦਿੱਤੀ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ ਆਪਣੇ ਦਰਸ਼ਕਾਂ ਦੇ ਨਾਲ। ਉਹ ਕਹਿੰਦੇ ਆ, ਸਿਕਿਉਰਿਟੀ ਫੋਰਸਿਸ ਆਰ ਯੂਜ਼ਿੰਗ ਆਰਬਿਟਰੀ ਐਂਡ ਐਕਸੈਸਿਵ ਫੋਰਸ ਇਨ ਰਿਸਪੌਂਸ ਟੂ ਪ੍ਰੋਟੈਸਟ ਇਨ ਜੰਮੂ ਐਂਡ ਕਸ਼ਮੀਰ। India is violating international standards and worsening the human rights crisis in the state. ਇਹ ਜਿਹੜੀ ਸਿਚੁਏਸ਼ਨ ਹੈਗੀ ਹੈ 8 ਜੁਲਾਈ ਤੋਂ ਸ਼ੁਰੂ ਹੋਈ ਹੈ, ਜਦੋਂ ਬੁਰਹਾਨ ਵਾਨੀ ਜਿਹੜੇ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਸੀ ਉਹਨਾਂ ਦੀ ਮੌਤ ਹੋਈ ਹੈ, ਤੇ ਉਹਦੇ ਤੋਂ ਬਾਅਦ ਅੱਜ ਤੱਕ ਕਿੰਨੇ ਹਫ਼ਤੇ ਬੀਤ ਚੁੱਕੇ ਆ। ਇਹ ਸਿਚੁਏਸ਼ਨ ਹੈਗੀ ਹੈ ਹਿਊਮਨ ਰਾਈਟਸ ਦਾ ਜਿਹੜਾ ਕ੍ਰਾਈਸਿਸ ਜਾਂ ਜਿਹੜਾ ਸਟੇਟ ਟੈਰਰਿਜ਼ਮ ਜਿਹਨੂੰ ਅਸੀਂ ਇੱਕ ਹਿਸਾਬ ਨਾਲ ਕਹਿ ਸਕਦੇ ਹਾਂ ਜੋ ਉੱਥੇ ਚੱਲ ਰਿਹਾ ਹੈ। ਤੇ ਇੱਕ ਉਧਰ ਦੂਜੇ ਪਾਸੇ ਜਿਹੜਾ ਪੋਲੀਟੀਕਲ ਸਿਨੈਰੀਓ ਹੈਗਾ ਉਹ ਅਸੀਂ ਦੇਖਦੇ ਹਾਂ ਕਿ ਸਰਬਦਲੀ ਜਿਹੜੇ ਦਲ ਹੈਗੇ ਆ ਉਹਨਾਂ ਦਾ ਡੈਲੀਗੇਸ਼ਨ ਕਸ਼ਮੀਰ ਦੇ ਵਿੱਚ ਜਾਂਦਾ, ਤੇ ਇਹ ਜਿਹੜੀ ਸਾਰੀ ਸਿਆਸਤ ਹੋ ਰਹੀ ਹੈ ਇਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ? ਦੇਖੋ, ਉਹ ਸਾਰੀ ਕਾਸਮੈਟਿਕ ਹੈਗੀ ਆ ਜੋ ਡੈਲੀਗੇਸ਼ਨ ਜਾ ਰਿਹਾ। ਕੱਲ ਇਸ਼ੂ ਬੜਾ ਮਤਲਬ ਡਿਫਰੈਂਟ ਹੈਗੇ ਜੀ। ਜਿਹੜਾ ਇਸ਼ੂ ਲੈ ਕੇ ਉੱਥੇ ਲੋਕ ਸਟਰਗਲ ਕਰ ਰਹੇ ਆ ਉਹ ਆਜ਼ਾਦੀ ਕਹਿ ਰਹੇ, ਆਜ਼ਾਦੀ ਅਸੀਂ ਲੈਣੀ ਜੀ। ਉਹ ਆਜ਼ਾਦੀ ਦੀ ਲੜਾਈ ਲੜ ਰਹੇ, ਲਿਬਰੇਸ਼ਨ ਵਾਰ ਲੜ ਰਹੇ ਆ। ਦੂਜੇ ਪਾਸੇ ਜਿਹੜੀ ਰਿਸਪੌਂਸ ਆ ਉਹ ਕਹਿੰਦੇ ਆ ਜੀ ਇੱਥੇ ਤੁਸੀਂ ਰਹਿਣਾ ਹੈ ਜੀ, ਇਹ ਧਰਤੀ ਸਾਡੀ ਹੈ। ਉਹਨਾਂ ਦਾ ਮਤਲਬ ਜਿਹੜੀ ਹਿੰਦੁਸਤਾਨ ਦੀ ਸਟੇਟ ਆ ਉਹਨਾਂ ਦਾ ਮਤਲਬ ਸਿਰਫ ਕਸ਼ਮੀਰ ਦੀ ਧਰਤੀ ਨਾਲ ਆ, ਨਾ ਕਿ ਕਸ਼ਮੀਰ ਦੇ ਲੋਕਾਂ ਨਾਲ। ਕਸ਼ਮੀਰ ਦੇ ਲੋਕਾਂ ਦੀ ਇੱਕ ਆਵਾਜ਼ ਆ ਤੇ ਉਹ ਆਜ਼ਾਦੀ ਚਾਹੁੰਦੇ ਆ। ਔਰ ਜਿਹੜੇ ਲੋਕ, ਬੜੀ ਮਤਲਬ ਹੈਰਾਨੀ ਦੀ ਗੱਲ ਆ, ਜਿਹੜੇ ਬੱਚੇ ਛੋਟੀ ਉਮਰ ਦੇ ਉਹ ਉੱਭਰ ਕੇ ਅੱਗੇ ਆਏ ਆ ਇਸ ਸਟਰਗਲ ਦੇ ਵਿੱਚ। ਜਿਹੜੇ ਐਸਟੈਬਲਿਸ਼ਡ ਲੀਡਰ ਸੀ ਉਹਨਾਂ ਦੀ ਕੋਈ ਰਿਸਪੌਂਸ ਨਹੀਂ। ਉਹ ਆਪਣੇ ਤੌਰ ਤੇ ਆਪ ਮੁਹਾਂਦਰੇ
ਉਹ ਸਟਰਗਲ ਕਰ ਰਹੇ ਆ ਇੰਡੀਅਨ ਸਟੇਟ ਦੇ ਨਾਲ। ਲੇਕਿਨ ਇਹਨਾਂ ਨੇ ਹੁਣ ਫੈਸਲਾ ਕੀਤਾ ਹਿੰਦੁਸਤਾਨ ਦੀ ਸਰਕਾਰ ਨੇ ਕਿ ਉਹ ਸਖਤੀ ਨਾਲ ਇਸ ਨੂੰ ਨਜਿੱਠਣਗੇ, ਆਰਮੀ ਨੂੰ ਹੈਂਡਓਵਰ ਕਰਨਗੇ ਔਰ ਜਦੋਂ ਪੀਸ ਹੋ ਜਾਏਗਾ ਫਿਰ ਉਹ ਕਹਿਣਗੇ ਜੀ ਅਸੀਂ ਤੁਹਾਡੇ ਨਾਲ ਗੱਲ ਹੋ ਹੀ ਨਹੀਂ ਸਕਦੀ ਜੀ। ਗੱਲ ਹੋਏਗੀ ਕਿਸ ਇਸ਼ੂ ਦੇ ਉੱਤੇ, ਉਹਨਾਂ ਦੀ ਕੀ ਡਿਮਾਂਡ ਆ, ਉਹ ਕਿਸ ਇਸ਼ੂ ਦੇ ਉੱਤੇ ਜਿਹੜੀ ਸੈਂਟਰ ਸਰਕਾਰ ਆ ਉਹ ਕਿਸ ਇਸ਼ੂ ਦੇ ਗੱਲ ਕਰ ਰਹੀ ਆ, ਉਹ ਕੀ ਮੰਗ ਰਹੇ ਆ। ਕੋਈ ਮੀਟਿੰਗ ਗਰਾਊਂਡ ਨਹੀਂ ਹੈ ਦੋਨੇ ਪਾਸੇ ਜੀ। ਤੋ ਉੱਥੇ ਬਹੁਤ ਜ਼ਿਆਦਾ ਜ਼ੁਲਮ ਹੋਇਆ ਲੋਕਾਂ ਦੇ ਨਾਲ, ਸੈਂਕੜਿਆਂ ਦੀ ਤਾਦਾਦ ਦੇ ਵਿੱਚ ਲੋਕ ਅੰਨੇ ਹੋ ਗਏ ਆ ਉਹਨਾਂ ਦੀ ਕੋਈ, ਔਰ ਉਹ ਬਹੁਤ ਜ਼ਖਮੀ ਰੂਪ ਦੇ ਵਿੱਚ ਕੋਈ 1000 ਬੰਦੇ ਤੋਂ ਵੱਧ ਹਸਪੀਟਲ ਦੇ ਵਿੱਚ ਪਏ ਆ। ਪੈਲਟ ਗਨਾਂ ਦੇ ਨਾਲ ਇਤਨਾ ਨੁਕਸਾਨ ਹੋਇਆ, ਛੋਟੇ ਛੋਟੇ ਬੱਚਿਆਂ ਨੂੰ, ਕਈ ਵਿਚਾਰੇ ਵਿੱਚ ਵੀ ਇਨਵੋਲਵ ਨਹੀਂ ਸੀ, ਬਾਹਰ ਆਪਣੇ ਘਰਾਂ ਦੇ ਵਿੱਚ ਵਿੰਡੋਜ਼ ਦੇ ਵਿੱਚ ਖੜੇ ਹੋਏ, ਉਹਨਾਂ ਦੇ ਉੱਤੇ ਪੈਲਟ ਗਨ ਦੇ ਜਿਹੜੇ ਲੱਗੇ ਆ ਸ਼ਰੇ। ਤੋ ਇਸ ਕਿਸਮ ਦਾ ਅਤਿਆਚਾਰ, ਇਸ ਕਿਸਮ ਦਾ ਜ਼ੁਲਮ, ਇਸ ਕਿਸਮ ਦੀ ਸਖਤੀ ਜਿਹੜੀ ਆ ਉਹ ਅਨਪ੍ਰੈਸੀਡੈਂਟਡ ਆ। ਵੈਸੇ ਤਾਂ ਹਿੰਦੁਸਤਾਨ ਦੀ ਸਰਕਾਰ ਪੰਜਾਬ 'ਚ ਵੀ ਬਹੁਤ ਕੁਝ ਜ਼ੁਲਮ ਸਿੱਤਮ ਕੀਤਾ ਜੀ। ਪੰਜਾਬ ਤਾਂ ਪੈਲਟ ਗਨ ਦੀ ਜਗ੍ਹਾ ਉਹਨਾਂ ਨੇ ਸਾਰੇ ਵੈਪਨ ਯੂਜ਼ ਕੀਤੇ ਆ, ਸੈਂਕੜਿਆਂ ਦੀ ਤਾਦਾਦ, ਹਜ਼ਾਰਾਂ ਦੀ ਤਾਦਾਦ ਸਿੱਖਾਂ ਨੂੰ ਭੁੰਨ ਕੇ ਸਿੱਟ ਦਿੱਤਾ, ਉਹਨਾਂ ਦੀ ਕੋਈ ਆਵਾਜ਼ ਨਹੀਂ ਦੁਨੀਆ ਦੇ ਵਿੱਚ ਹੋਈ। ਤੋ ਹਿੰਦੁਸਤਾਨ ਦੀ ਸਰਕਾਰ ਜਿੱਥੇ ਵੀ ਕਿਤੇ ਪੋਲੀਟੀਕਲ ਅਨਰੈਸਟ ਹੈ ਉਸ ਨੂੰ ਸਖਤੀ ਦੇ ਨਾਲ ਨਜਿੱਠਦੀ ਆ, ਫੌਜ ਦੇ ਬਲਬੂਤੇ ਦੇ ਉੱਤੇ ਨਜਿੱਠਦੀ ਆ, ਕੋਈ ਉਹਨਾਂ ਦੇ ਵਿੱਚ ਰਹਿਮੋ ਕਰਮ ਨਹੀਂ ਹੈ। ਤੋ ਅੱਜ ਜ਼ਰੂਰਤ ਆ ਕਿ ਇੰਟਰਨੈਸ਼ਨਲ ਜਿਹੜੀਆਂ ਏਜੰਸੀਜ਼ ਹੈਗੀਆਂ ਜਾਂ ਇੰਟਰਨੈਸ਼ਨਲ ਜਿਹੜੀਆਂ ਤਾਕਤਾਂ ਹੈਗੀਆਂ ਉਹਨਾਂ ਨੂੰ ਇਸ ਦੇ ਵਿੱਚ ਠੱਲ ਪਾਉਣੀ ਚਾਹੀਦੀ ਜੀ। ਤਕਰੀਬਨ 2.25 ਮਹੀਨੇ ਹੋ ਗਏ ਸਾਰਾ ਕਸ਼ਮੀਰ ਵੈਲੀ ਆ ਜਿਹੜੀ ਉਹ ਬੰਦ ਪਈ ਆ। ਕਰਫਿਊ ਕੱਲ ਵੀ ਰਾਤ ਵੀ ਕਰਫਿਊ ਲੱਗ ਗਿਆ ਉੱਥੇ, ਕੱਲ ਵੀ ਬੰਦੇ ਉਹਨਾਂ ਨੇ ਬੱਚੇ 2-3 ਮਰੇ ਆ ਜੀ। ਤੋ ਇਹ ਸਾਰੀ ਦੀ ਸਾਰੀ ਉੱਥੇ ਤਾਂ ਜਦੋਂ ਉਹਨਾਂ ਦੀ ਕ੍ਰਿਮੀਸ਼ਨ ਹੁੰਦੀ ਆ ਜਾਂ ਜੋ ਵੀ ਉਹਨਾਂ ਨੂੰ ਦਫਨਾਉਣ ਲਈ ਜਾਂਦੇ ਆ ਹਾਂਜੀ, ਬਹੁਤ ਹਜ਼ਾਰਾਂ ਦੀ ਤਾਦਾਦ 'ਚ ਲੋਕ ਇਕੱਠੇ ਹੁੰਦੇ ਆ। ਪੰਜਾਬ ਤਾਂ ਕਿਸੇ ਦੀ ਕ੍ਰਿਮੀਸ਼ਨ ਹੀ ਨਹੀਂ ਹੋਣ ਦਿੱਤੀ ਇਹਨਾਂ ਨੇ, ਪੰਜਾਬ 'ਚ ਭੋਗ ਨਹੀਂ ਪੈਣ ਦਿੱਤੇ ਇਹਨਾਂ ਨੇ। ਮਤਲਬ ਪੰਜਾਬ ਦੀ ਜੇ ਸਾਰੀ ਉਸ ਹਾਲਾਤਾਂ ਦੀ ਅਸੀਂ ਯਾਦ ਕਰੀਏ ਤਾਂ ਕੰਬਣੀ ਛਿੜਦੀ। ਜਿੰਨਾ ਜ਼ੁਲਮ ਦਾ ਸਿਤਮ ਪੰਜਾਬ ਦੇ ਵਿੱਚ ਸਿੱਖਾਂ ਦੇ ਨਾਲ ਕੀਤਾ ਹਿੰਦੁਸਤਾਨ ਦੀ ਸਰਕਾਰ ਨੇ, ਉਹ ਤਾਂ ਕਿਤੇ ਵੱਧ ਆ ਕਸ਼ਮੀਰ ਦੇ ਨਾਲੋਂ। ਪਰ ਕਿਉਂਕਿ ਹੁਣ ਕਸ਼ਮੀਰ ਦੀ ਸਮੱਸਿਆ ਚੱਲ ਰਹੀ, ਆਪਾਂ ਕਸ਼ਮੀਰ ਦੇ ਮੁੱਦੇ ਦੇ ਉੱਤੇ ਹੀ ਗੱਲ ਕਰ ਰਹੇ ਹਾਂ। ਤੋ ਇਹ ਸਾਰੀ ਸਿਚੁਏਸ਼ਨ ਜਿਹੜੀ ਆ ਬੜੀ ਭਿਆਨਕ ਆ, ਬੜੀ ਦਰਦਨਾਕ ਆ, ਬੜੀ ਦੁਖਦਾਈ ਆ ਔਰ ਬੜੀ ਮਨ ਨੂੰ ਪਰੇਸ਼ਾਨ ਕਰਦੀ ਹੈ ਜਦੋਂ ਟੀਵੀ ਚੈਨਲ ਤੇ ਜਾਂ ਅਖਬਾਰਾਂ ਦੇ ਵਿੱਚ ਇਸ ਦੀਆਂ ਸਾਰੀਆਂ ਕਹਾਣੀਆਂ ਪੜ੍ਹਦੇ ਹਾਂ ਜੀ। ਤੋ ਸਾਰੀ ਦੁਨੀਆ ਦੇ ਜੋ ਇਨਸਾਫ ਪਸੰਦ ਲੋਕ ਆ ਔਰ ਜੋ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇਨਸਾਨੀਅਤ ਲਈ ਕੋਈ ਦਰਦ ਹੈ, ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਉਹਨਾਂ ਨੂੰ ਕੋਈ ਨਾ ਕੋਈ ਸਾਧਨ ਹਿੰਦੁਸਤਾਨ ਦੀ ਸਰਕਾਰ ਦੇ ਉੱਤੇ ਪ੍ਰੈਸ਼ਰ ਪਾ ਕੇ ਕੋਈ ਨਾ ਕੋਈ ਕਸ਼ਮੀਰ ਦਾ ਸੋਲੂਸ਼ਨ ਲੱਭਣਾ ਚਾਹੀਦਾ ਜੀ, ਜਿਹਦੇ ਨਾਲ ਲੋਕਾਂ ਨੂੰ ਰਾਹਤ ਮਿਲੇ। ਲੋਕ ਉਸ ਇਤਨੇ ਬੜੇ ਦਰਦ ਤੋਂ, ਇਤਨੀ ਬੜੀਆਂ ਟ੍ਰੈਜਡੀਜ਼ ਤੋਂ ਬਾਹਰ ਨਿਕਲਣ ਔਰ ਆਪਣਾ ਆਪ ਸਵਾਰਨ, ਆਪਣਾ ਆਪ ਸੁਧਾਰਨ ਜੀ। ਡਾਕਟਰ ਢਿੱਲੋਂ, ਤੁਸੀਂ ਗੱਲ ਕੀਤੀ ਹੈ ਵੀ ਜਿਹੜੀਆਂ ਦੋਵੇਂ ਧਿਰਾਂ ਹੈਗੀਆਂ ਨੇ, ਕਸ਼ਮੀਰ ਦੇ ਲੋਕ ਨੇ ਤੇ ਜਿਹੜੀ ਇੰਡੀਅਨ ਸਟੇਟ ਹੈਗੀ ਹੈ, ਇਹਨਾਂ ਦੇ ਵਿਚਾਲੇ ਮੀਟਿੰਗ ਗਰਾਊਂਡ ਨਹੀਂ ਹੈਗਾ। ਮਤਲਬ ਕੀ ਇਹ ਮੀਟਿੰਗ ਗਰਾਊਂਡ ਜਿਹੜਾ ਹੈਗਾ ਇਹ ਸੈੱਟ ਕਰਨਾ ਸਟੇਟ ਦੇ ਹੱਥ ਦੇ ਵਿੱਚ ਹੈ ਜਾਂ ਕਸ਼ਮੀਰ ਦੇ ਲੋਕਾਂ ਦੇ ਹੱਥ ਦੇ ਵਿੱਚ ਹੈ? ਤੇ ਦੂਜੀ ਗੱਲ ਤੁਸੀਂ ਕੀਤੀ ਹੈ ਇੰਟਰਨੈਸ਼ਨਲ ਸਿਨੈਰੀਓ ਦੀ, ਕਿ ਇੰਟਰਨੈਸ਼ਨਲੀ ਜਿਹੜੇ ਨੇਸ਼ਨਸ ਹੈਗੇ ਆ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ, ਇੰਟਰਵੀਨ ਕਰਨਾ ਚਾਹੀਦਾ ਉਹਨਾਂ ਦਾ। ਤਾਂ ਮੈਂ ਸਮਝਦਾ ਵੀ ਜਿਹੜਾ ਕਸ਼ਮੀਰ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਰੈਜ਼ੋਲੂਸ਼ਨਸ ਹੈਗੇ ਆ 18-19, ਉਹ ਕਸ਼ਮੀਰ ਦੇ ਵਿੱਚ ਪਲੈਬਸਾਈਟ ਕਰਨ ਦੇ ਆਲਰੇਡੀ ਹੈਗੇ ਆ। ਮਤਲਬ ਇੰਟਰਨੈਸ਼ਨਲੀ ਜੇ ਅਸੀਂ ਦੇਖੀਏ ਤਾਂ ਇੱਕ ਉਹ ਸੋਲੂਸ਼ਨ ਹੈਗਾ। ਇਹ ਦੋ ਇਸ਼ੂਜ਼ ਦੇ ਉੱਪਰ ਤੁਹਾਡੇ ਕੀ ਵਿਚਾਰ ਨੇ? ਥੋੜੇ ਸ਼ਬਦਾਂ ਦੇ ਵਿੱਚ ਦੱਸਿਓ, ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ ਜੀ। ਦੇਖੋ, ਉਹ ਰੈਜ਼ੋਲੂਸ਼ਨ ਹੈਗੇ, ਉਹਨਾਂ ਰੈਜ਼ੋਲੂਸ਼ਨ ਨੂੰ ਹਿੰਦੁਸਤਾਨ ਦੀ ਸਰਕਾਰ ਹੁਣ ਮੰਨਣ ਨੂੰ ਤਿਆਰ ਹੈ ਜੀ। ਉਹ ਕਹਿੰਦੇ ਆ ਹਾਲਾਤ ਬਦਲ ਚੁੱਕੇ, ਹੁਣ ਸਰਕਮਸਟੈਂਸਸ ਡਿਫਰੈਂਟ ਹੈਗੇ। ਅਸੀਂ ਇੱਕ ਵੀ ਗੱਲ ਇਸ ਇਸ਼ੂ ਦੇ ਉੱਤੇ ਨੈਗੋਸ਼ੀਏਟ ਕਰਨ ਨੂੰ ਤਿਆਰ ਨਹੀਂ ਵੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਦੀ ਸੋਵਰੇਨਿਟੀ ਆ ਉਸ ਨੂੰ ਅਸੀਂ ਸੁਪਰੀਮ ਮੰਨਦੇ ਆ। ਵਿਦਨ ਦੀ ਫਰੇਮਵਰਕ ਆਫ ਇੰਡੀਅਨ ਕਨਸਟੀਟਿਊਸ਼ਨ ਜੇ ਤੁਸੀਂ ਗੱਲ ਕਰਨੀ ਹੈ ਤੁਸੀਂ ਆ ਜਾਓ,
ਜੀ ਉਸ ਕਨਸਟੀਟਿਊਸ਼ਨ ਦੇ ਦਾਇਰੇ 'ਚ ਅਸੀਂ ਗੱਲ ਕਰ ਸਕਦੇ ਹਾਂ। ਉਹ ਇਹ ਗੱਲ ਕਰਨ ਨੂੰ ਤਿਆਰ ਨਹੀਂ ਜੀ। ਤਾਂ ਕੋਈ ਮੀਟਿੰਗ ਗਰਾਊਂਡ ਨਹੀਂ ਹੋ ਰਹੀ ਦੋਨੇ ਪਾਸੇ, ਕੋਈ ਇਸ ਕਿਸਮ ਦੀ ਪਾਸੇ ਠੱਲ ਪਈ ਵੀ ਉਸ ਨੂੰ ਠੱਲ ਤੋੜ ਨਹੀਂ ਸਕਿਆ। ਉਹ ਮਿਲਣ ਤਾਂ ਕਿਹਨੂੰ ਮਿਲਣ, ਲੋਕਾਂ ਦੀ ਮਾਸ ਅਪਸਰਜਾ ਅਗੇਂਸਟ ਦੀ ਇੰਡੀਅਨ ਸਟੇਟ ਜੀ। ਮਾਸ ਅਫਸਰ ਦੇ ਵਿੱਚ ਛੋਟੇ ਛੋਟੇ ਬੱਚੇ 12-12 ਸਾਲ ਦੇ, 15-15 ਸਾਲ ਦੇ, 20-20 ਸਾਲ ਦੇ, ਇਸ ਕਿਸਮ ਦੇ ਬੱਚੇ ਜਿਹੜੇ ਉੱਠ ਕੇ ਖੜੇ ਹੋਏ ਆ, ਜਿਹੜੇ ਇਹ ਸਮਝਦੇ ਆ ਵੀ ਸਾਡੇ ਨਾਲ ਜ਼ਿਆਦਤੀ ਹੋਈ ਆ, ਔਰ ਉਹ ਦੂਸਰੇ ਤੌਰ ਤੇ ਇਹ ਵੀ ਸਮਝਦੇ ਆ ਵੀ ਸਾਡੀ ਲੀਡਰਸ਼ਿਪ ਨੇ ਵੀ ਸਾਨੂੰ ਬਿਟਰੇ ਕੀਤਾ। ਔਰ ਉਹ ਲੀਡਰਸ਼ਿਪ ਕਿਹੜੀ ਆ? ਫਾਰੂਕ ਅਬਦੁੱਲਾ ਵਾਲੀ ਲੀਡਰਸ਼ਿਪ ਵੀ ਆ, ਔਰ PDP ਵਾਲੀ ਮਹਿਬੂਬਾ ਵਾਲੀ ਵੀ ਲੀਡਰਸ਼ਿਪ ਹੈਗੀ ਆ। ਉਹ ਉਹਨਾਂ ਦਾ ਕਿਸੇ ਦੋਨੇ ਤਰ੍ਹਾਂ ਦੇ ਉੱਤੇ 1% ਵੀ ਕੋਈ ਵਿਸ਼ਵਾਸ ਨਹੀਂ ਹੈ ਜੀ। ਤੋ ਇਸ ਕਿਸਮ ਦੀ ਸਿਚੁਏਸ਼ਨ ਜਿਹੜੀ ਆ ਬਹੁਤ ਕੰਪਲੈਕਸ ਤੇ ਕੰਪਲਿਕੇਟਡ ਸਿਚੁਏਸ਼ਨ ਹੈ। ਪਰ ਹਿੰਦੁਸਤਾਨ ਦਾ ਜਿਹੜਾ ਕਾਨੂੰਨ ਕੋਲਾ ਜਿਹੜਾ ਰਾਜ ਕਰ ਰਿਹਾ ਹਿੰਦੁਸਤਾਨ ਦੀ ਸਟੇਟ ਦੇ ਉੱਤੇ, ਉਸਦੇ ਦਿਲ 'ਚ ਤਾਂ ਕੋਈ ਦਇਆ ਤੇ ਧਰਮ ਹੈ ਹੀ ਨਹੀਂ। ਉਹਨਾਂ ਦਾ ਤਾਂ ਸਿਰਫ ਇੱਕੋ ਮਕਸਦ ਆ ਵੀ ਅਸੀਂ ਕਿਸੇ ਤਰੀਕੇ ਨਾਲ ਇਸ ਮੂਵਮੈਂਟ ਨੂੰ ਕ੍ਰਸ਼ ਕਰਕੇ ਉਹਨਾਂ ਨੂੰ ਮਜਬੂਰ ਕਰਕੇ ਨੈਗੋਸ਼ੀਏਟਿੰਗ ਟੇਬਲ ਤੇ ਕਿਉਂ ਮਜਬੂਰ ਕਰੋਗੇ ਤੁਸੀਂ ਜੀ। ਉੱਥੇ ਤਾਂ ਕੋਈ ਵਿਜ਼ੀਬਲ ਲੀਡਰਸ਼ਿਪ ਦਿਖਾਈ ਨਹੀਂ ਦੇ ਰਹੀ। ਉੱਥੇ ਲੋਕਾਂ ਦਾ ਇੱਕ ਉਭਾਰ ਆ, ਜਿਹੜਾ ਬੱਚੇ ਯੰਗ ਜਿਹੜੇ ਬੱਚੇ ਆ ਉਹ ਉੱਠ ਕੇ ਅੱਗੇ ਆ ਗਏ। ਤੋ ਇਸ ਕਿਸਮ ਦੀ ਕੰਪਲੈਕਸ ਸਿਚੁਏਸ਼ਨ ਦੇ ਵਿੱਚ ਜੇ ਅਸੀਂ ਇਹ ਸਮਝੀਏ ਵੀ ਸੋਲੂਸ਼ਨ ਈਜ਼ੀ ਆ, ਨਹੀਂ ਜੀ। ਇਸ ਕਿਸਮ ਦੀ ਸਿਚੁਏਸ਼ਨ 'ਚ ਬਹੁਤ ਮੁਸ਼ਕਿਲ ਦੇ ਵਿੱਚ ਕੋਈ ਸੋਲੂਸ਼ਨ ਨਿਕਲ ਸਕਦਾ, ਕੋਈ ਸਟੇਟਸਮੈਨ ਕਰ ਸਕਦਾ, ਪਰ ਹਿੰਦੁਸਤਾਨ ਦੀ ਸਰਕਾਰ ਦਾ ਦੇ ਵਿੱਚ ਕੋਈ ਸਟੇਟਸਮੈਨ ਨਹੀਂ ਹੈ। ਇੱਥੇ ਸਾਰੇ ਪੋਲੀਟੀਸ਼ੀਅਨ ਹੈ ਜਿਨ੍ਹਾਂ ਦੇ ਦਾਇਰੇ ਬਹੁਤ ਛੋਟੇ ਆ, ਜਿਨ੍ਹਾਂ ਦਾ ਵਿਜ਼ਨ ਬਹੁਤ ਲਿਮਿਟਡ ਆ, ਔਰ ਉਹ ਇਹ ਗੱਲ ਸਮਝ ਹੀ ਨਹੀਂ ਸਕਦੇ ਵੀ ਲੋਕਾਂ ਦਾ ਦਰਦ ਕੀ ਆ, ਲੋਕਾਂ ਦੀ ਤਕਲੀਫ ਕੀ ਆ, ਲੋਕਾਂ ਦੀਆਂ ਐਸਪੀਰੇਸ਼ਨਸ ਕੀ ਹੈ ਜੀ। ਤੋਂ ਇਹ ਬੜੀ ਮਤਲਬ ਭਿਆਨਕ ਸਿਚੁਏਸ਼ਨ ਦੇ ਵਿੱਚ ਕਸ਼ਮੀਰ ਦੀ ਸਿਚੁਏਸ਼ਨ ਜਿਹੜੀ ਪਈ ਹੋਈ ਹੈ ਹਿੰਦੁਸਤਾਨ ਦੇ ਵਿੱਚ ਜੀ। ਡਾਕਟਰ ਢਿੱਲੋਂ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਦਰਸ਼ਕਾਂ ਦੇ ਨਾਲ ਇਹਨਾਂ ਦੋਵੇਂ ਇਸ਼ੂਜ਼ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ, ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸੀਗੇ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਨੇ ਕਸ਼ਮੀਰ ਦੀ ਅੱਜ ਦੀ ਸਿਚੁਏਸ਼ਨ ਤੇ ਜਿਹੜੀ ਪੰਜਾਬ ਦੀ ਅੱਜ ਦੀ ਸਿਆਸਤ ਹੈਗੀ ਹੈ ਇਹਦੇ ਬਾਰੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਤੇ ਉਮੀਦ ਕਰਦੇ ਹਾਂ ਕਿ ਅੱਜ ਦਾ ਸ਼ੋਅ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਕੱਲ ਨੂੰ ਫਿਰ ਨਵਾਂ ਸ਼ੋਅ ਲੈ ਕੇ ਨਵੇਂ ਮੁੱਦੇ ਦੇ ਨਾਲ ਫਿਰ ਮੁਲਾਕਾਤ ਹੋਏਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।